ਕਿ ਜਿੱਥੇ ਜਿੱਥੇ ਚੋਣਾਂ ਹੋਣੀਆਂ ਸੀ ਉੱਥੇ ਉੱਥੇ ਪਹਿਲਾਂ ਉਹਨਾਂ ਨੇ ਜਾ ਕੇ ਬਿਹਾਰ ਕਾਬੂ ਕਰ ਲਿਆ। ਹੁਣ ਅਸਾਮ, ਬੰਗਾਲ, ਤਮਿਲਨਾਡੂ ਔਰ ਇੱਕ ਸਟੇਟ ਹੋਰ ਹੈ ਸ਼ਾਇਦ, ਉਹਦੇ 'ਚ ਵੋਟਾਂ ਪੈਣ ਜਾ ਰਹੀਆਂ ਨੇ। ਹੁਣ ਅਸਾਮ 'ਚ 40-42% ਪਾਪੂਲੇਸ਼ਨ ਮੁਸਲਮਾਨਾਂ ਦੀ ਸੀ, ਲੱਖਾਂ ਵੋਟਾਂ ਉਹਨਾਂ ਦੀਆਂ ਗਾਇਬ ਕਰਤੀਆਂ ਗਈਆਂ। ਬੰਗਾਲ ਦੇ ਹਵਾਲੇ ਨਾਲ ਮਮਤਾ ਬੈਨਰਜੀ ਲੜੀ ਇਸ ਮੁੱਦੇ ਤੇ, ਸੁਪਰੀਮ ਕੋਰਟ ਤੱਕ ਗਈ, ਕਾਲਾ ਉਹਨੇ ਕੋਟ ਪਾ ਕੇ, ਕਿਉਂਕਿ ਵਕੀਲ ਹੈ, ਉਹ ਕੇਸ ਵੀ ਲੜਿਆ। ਪਰ ਜੁਡੀਸ਼ਰੀ 'ਚ ਇਹਨਾਂ ਦੇ ਬੰਦੇ ਬੈਠੇ ਹੋਏ ਨੇ, ਸੁਪਰੀਮ ਕੋਰਟ ਇਹਨਾਂ ਦਾ, ਚੀਫ ਇਲੈਕਸ਼ਨ ਕਮਿਸ਼ਨਰ ਇਹਨਾਂ ਦਾ, ਸਟੇਟਾਂ ਦੇ ਵਿੱਚ ਇਹਨਾਂ ਸੈਂਟਰ ਹਕੂਮਤ ਪੂਰੀ ਜਿਹੜੀ ਆ ਉਹ ਫੈਸਿਲਿਟੇਟ ਕਰ ਰਹੀ ਹੈ ਕਿ ਵੀ ਕੱਢੋ ਇਹਨਾਂ ਸਾਰਿਆਂ ਨੂੰ। Of 90 lakh voters excluded by SIR in West Bengal, 63% are Hindus, 34% are Muslims. ਔਰ ਇਹੀ ਕੰਮ ਇਹਨਾਂ ਨੇ ਪੰਜਾਬ 'ਚ ਵੀ ਕਰਨਾ। ਤੁਸੀਂ ਦੇਖੋਗੇ ਕਿ ਵੀ ਇਹ ਜਿਹੜੇ ਯੂਪੀ ਬਿਹਾਰ ਦੇ ਆਏ ਹੋਏ ਭਈਏ ਨੇ, ਜਿਨ੍ਹਾਂ ਦੀਆਂ ਵੋਟਾਂ ਉੱਥੇ ਵੀ ਬਣੀਆਂ, ਉੱਥੇ ਵੀ ਉਹ ਪਾਉਂਦੇ ਨੇ, ਪੰਜਾਬ 'ਚ ਇਹਨਾਂ ਦੀਆਂ ਵੋਟਾਂ ਬਣਾਉਣਗੇ। ਔਰ ਜਿਹੜੇ ਸਿੱਖਾਂ ਦੀਆਂ ਵੋਟਾਂ ਨੇ, ਕਿਸੇ ਨੂੰ ਕਹਿ ਕੇ ਜੀ ਇਹ ਤਾਂ ਹੁਣ ਕੈਨੇਡਾ ਚਲੇ ਗਏ, ਅਮਰੀਕਾ ਚਲੇ ਗਏ, ਲੱਖਾਂ ਦੀ ਗਿਣਤੀ, ਪੰਜਾਬ ਦੀ ਆਬਾਦੀ 3 ਕਰੋੜ ਹੈ, ਔਰ ਇਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਵੀ ਡੀਫਰੈਂਚਾਈਜ਼ ਕਰਨਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਘੱਟ ਗਿਣਤੀਆਂ, ਪਛੜੀ ਜਾਤੀਆਂ ਅਤੇ ਦਲਿਤਾਂ ਦੇ ਵੋਟ ਕੱਟੇ ਜਾ ਰਹੇ ਹਨ ਔਰ ਵੋਟਰ ਸੂਚੀ ਦੀ ਸੋਧ ਦੇ ਨਾਂ ਥੱਲੇ ਹਿੰਦੂਤਵੀ ਆਪਣੀ ਗੰਦੀ ਖੇਡ ਖੇਡ ਰਹੇ ਨੇ। ਸੋ ਇਕੱਲੇ ਪੱਛਮੀ ਬੰਗਾਲ ਵਿੱਚ ਵੋਟਾਂ ਪੈਣ ਜਾ ਰਹੀਆਂ ਹਨ। 90 ਲੱਖ ਵੋਟਰਾਂ ਨੂੰ ਵੋਟ ਦੇ ਹੱਕ ਤੋਂ ਮਰਹੂਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਮੈਜੋਰਿਟੀ ਮੁਸਲਮਾਨ, ਅਨੁਸੂਚਿਤ ਜਾਤੀਆਂ ਅਤੇ ਪੱਛਮੀ ਜਿਹੜੀਆਂ ਨੇ ਉਹ ਜਾਤਾਂ ਦੇ ਨਾਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, RSS ਦਾ ਵਿਚਾਰਕ ਜਾਂ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਕੁਝ ਸਾਲ ਪਹਿਲਾਂ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਸਮਰ ਕਲਾਸਿਸ ਇਕਨੋਮਿਕਸ ਦੀਆਂ ਲੈਂਦਾ ਸੀ ਜੀ, ਔਰ ਉਸ ਪੀਰੀਅਡ 'ਚ ਉਹਨੇ ਇੱਕ ਆਰਟੀਕਲ ਲਿਖਿਆ ਹੈ ਜਿਹਦੇ 'ਚ ਉਹਨੇ ਕਿਹਾ ਸੀ ਕਿ ਮੁਸਲਮਾਨ ਭਾਰਤ ਦੀਆਂ 90 ਦੇ ਕਰੀਬ ਮਸੀਤਾਂ, ਜਿਹਦੀ ਉਹਨੇ ਸ਼ਾਇਦ ਲਿਸਟ ਵੀ ਦਿੱਤੀ ਸੀ, ਵੀ ਇਹ ਹਿੰਦੂਆਂ ਦੇ ਹਵਾਲੇ ਕਰ ਦੇਣ, ਨਹੀਂ ਤਾਂ ਜਿਹੜਾ ਅਸੀਂ ਇਹਨਾਂ ਨੂੰ ਡੀਫਰੈਂਚਾਈਜ਼ ਕਰ ਦਿਆਂਗੇ। ਡੀਫਰੈਂਚਾਈਜ਼ ਦਾ ਮਤਲਬ ਹੁੰਦਾ ਹੈ ਕਿ ਵੀ ਵੋਟ ਦੇ ਹੱਕ ਤੋਂ ਮਰਹੂਮ ਕਰਨਾ, ਵੀ ਅਸੀਂ ਉਹਨਾਂ ਨੂੰ ਜਿਹੜਾ ਵੋਟ ਦਾ ਹੱਕ ਉਹਨਾਂ ਤੋਂ ਖੋਹ ਲਾਂਗੇ। ਹਾਲਾਂਕਿ ਉਹਦੇ ਇਸ ਲਿਖਤ ਦਾ ਇੰਨਾ ਕਸਰ ਹੋਇਆ ਕਿ ਵੀ ਉਹਨੂੰ ਜਿਹੜੇ ਹਾਰਵਰਡ ਯੂਨੀਵਰਸਿਟੀ ਦੇ ਟੀਚਰਸ ਵੀ, ਕੁਝ ਪ੍ਰੋਗਰੈਸਿਵ ਸਟੂਡੈਂਟਸ, ਉਹਨਾਂ 'ਚ ਸਿੱਖ ਸਟੂਡੈਂਟ ਵੀ ਸ਼ਾਮਲ ਹੋਏ, ਉਹਨਾਂ ਨੇ ਸੁਬਰਾਮਨੀਅਮ ਸਵਾਮੀ ਨੂੰ ਫਿਰ ਉੱਥੋਂ ਬੈਨ ਕਰ ਦਿੱਤਾ ਕਿ ਵੀ ਤੂੰ ਇਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਪੱਖਪਾਤੀ, ਡਿਸਕ੍ਰਿਮੀਨੇਟਰੀ, ਜਿਹੋ ਜਿਹਾ ਹੁਣ ਅਪਾਰਥਾਈਡ ਹੈ, ਜਿਵੇਂ ਸਾਊਥ ਅਫਰੀਕਾ ਸੀ, ਕਾਲਿਆਂ ਨੂੰ ਨਹੀਂ ਸੀ ਵੋਟ ਕਰਨ ਦਿੰਦੇ, ਜਾਂ ਜਦੋਂ ਅਪਾਰਥਾਈਡ ਸਿਸਟਮ ਸੀ, ਕਿ ਵੀ ਇਹ ਤਾਂ ਇਸ ਲੈਵਲ ਦਾ ਕੰਮ ਹੈ। ਲੇਕਿਨ ਇੱਕ ਗੱਲ ਜਿਹੜੀ ਜਦੋਂ ਤੋਂ ਨਰਿੰਦਰ ਮੋਦੀ ਪਾਵਰ 'ਚ ਆਇਆ, ਸ਼ੁਰੂਆਤੀ ਪਹਿਲਾਂ ਤਾਂ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਬਣਿਆ, ਇਹਨਾਂ ਨੂੰ ਇਹ ਸੀ ਕਿ ਵੀ ਅਸੀਂ ਐਸਾ ਸਟਰਕਚਰ ਕਿਵੇਂ ਬਣਾਈਏ ਜਿਹਦੇ ਥੱਲੇ ਮੁਸਲਮਾਨ ਵੋਟਰ, ਹੁਣ 20 ਕਰੋੜ ਤੋਂ ਜ਼ਿਆਦਾ ਮੁਸਲਮਾਨ, ਖਾਸ ਤੌਰ 'ਤੇ ਜਿਵੇਂ ਬੰਗਾਲ ਵਰਗੀ ਸਟੇਟ ਹੈ, ਉਹਦੇ 'ਚ 1/3 ਪਾਪੂਲੇਸ਼ਨ ਮੁਸਲਮਾਨਾਂ ਦੀ ਹੈ। ਹਾਲਾਂਕਿ ਉਹਨੂੰ 24-25% ਕਹਿੰਦੇ ਨੇ, ਹੈ 32-33, ਉਸ ਤੋਂ ਵੀ ਜ਼ਿਆਦਾ ਨੇ। ਅਸਾਮ ਦੇ ਵਿੱਚ 40% ਦੇ ਕਰੀਬ ਨੇ। ਓਵਰਆਲ ਯੂਪੀ, ਬਿਹਾਰ 15-16%। ਔਰ ਜਿਹੜੀਆਂ ਖਾਸ ਤੌਰ 'ਤੇ ਸਟੇਟ ਇਲੈਕਸ਼ਨਸ ਹੁੰਦੀਆਂ ਨੇ ਅਸੈਂਬਲੀ ਦੀਆਂ, ਉਹਦੇ 'ਚ ਇਹ ਜਿਹੜੀ 15-20% ਵੋਟਰ ਵੀ ਆ, ਇਹ ਡਿਸਾਈਡਿੰਗ ਵੋਟਰ ਹੁੰਦਾ ਵੀ ਜਿੱਧਰ ਉਹਨਾਂ ਦੀ ਵੋਟ ਜਾਣੀ ਹੈ ਉਹਦੀ ਜਿੱਤ ਹਾਰ ਦਾ ਫੈਸਲਾ ਹੋਣਾ। ਸੋ ਇਹ ਲੰਬੇ ਵਕਤ ਤੋਂ ਦੇਖ ਰਹੇ ਸੀ, ਕਿਉਂਕਿ ਕਨਸਟੀਟਿਊਸ਼ਨ ਦੇ ਵਿੱਚ ਤਾਂ ਐਡਲਟ ਫਰੈਂਚਾਈਜ਼ ਹੈ ਵੀ ਹਰ 18 ਸਾਲ ਤੋਂ ਉੱਪਰ ਦਾ, 18 ਜਾਂ 21 ਸਾਲ, 18 ਸਾਲ ਹੈ ਸ਼ਾਇਦ, ਮੇਲ ਐਂਡ ਫੀਮੇਲ
ਉਹਨੂੰ ਵੋਟ ਦਾ ਹੱਕ ਹੈ। ਸੋ ਇਹਦੇ ਤੇ ਵਰਕਆਊਟ ਕਰ ਰਹੇ ਸੀ। ਫਿਰ ਅਚਾਨਕ ਇਹਨਾਂ ਨੇ, ਕਿਉਂਕਿ ਬਹੁਤ ਸਾਰੀਆਂ ਜਿਹੜਾ ਇਹਨਾਂ ਦਾ ਚੁਣਾਵ ਆਯੋਗ ਜਿਹਨੂੰ ਕਹਿੰਦੇ ਨੇ ਜਾਂ ਇਲੈਕਸ਼ਨ ਕਮਿਸ਼ਨਰ ਹੈ, ਉਹ ਇੱਕ ਆਟੋਨਮਸ ਬਾਡੀ ਹੈ, ਬਣਾਉਂਦੀ ਹਕੂਮਤ ਹੈ ਉਹਨੂੰ, ਲੇਕਿਨ ਉਹ ਇੱਕ ਆਟੋਨਮਸ ਬਾਡੀ, ਉਹ ਉਹਨਾਂ ਨੇ ਹਿੰਦੂਤਵੀ ਲੈ ਆਂਦਾ, ਨਾਲ ਦੋ ਜਮੂਰੇ ਆਪਣੇ ਹੋਰ ਖੜੇ ਕਰਤੇ ਔਰ ਪ੍ਰਚਾਰ ਉਹਨਾਂ ਨੇ ਇਹ ਕਰਤਾ ਕਿ ਜੀ ਦੇਖੋ ਬਹੁਤ ਸਾਰੇ ਜਿਹੜੇ ਨੇ ਉਹ ਘੁਸਪੈਠੀਏ ਆ ਗਏ। ਜਦੋਂ ਘੁਸਪੈਠੀਏ ਕਹਿੰਦੇ ਨੇ ਤੇ ਉਹ ਬੰਗਲਾਦੇਸ਼ ਤੋਂ ਆਏ ਮੁਸਲਮਾਨਾਂ ਦਾ ਜ਼ਿਕਰ ਕਰਦੇ ਨੇ, ਦੂਸਰਿਆਂ ਦਾ ਜ਼ਿਕਰ ਕਰਦੇ ਨੇ ਔਰ ਉਹਨਾਂ ਨੇ ਇੱਥੇ ਦੇਖੋ ਜੀ ਵੋਟਾਂ ਵੀ ਬਣਾ ਲਈਆਂ, ਇੱਥੇ ਵੀ ਆ ਗਏ ਤੇ ਅਸੀਂ ਜਿਹੜੀ ਹੈ ਵੋਟਰ ਲਿਸਟਾਂ ਦੀ ਸੁਧਾਈ ਕਰਨੀ ਹੈ। ਹੁਣ ਚੀਫ ਇਲੈਕਸ਼ਨ ਕਮਿਸ਼ਨਰ ਉਸ ਨੂੰ SIR ਦਾ ਨਾਂ ਦਿੱਤਾ ਗਿਆ ਔਰ ਜਿਸ ਅੰਦਾਜ਼ ਦੇ ਵਿੱਚ ਚੀਫ ਇਲੈਕਸ਼ਨ ਕਮਿਸ਼ਨਰ ਨੇ, ਹੁਣ ਬਿਹਾਰ ਦੇ ਵਿੱਚ ਐਵੇਂ ਨਹੀਂ BJP ਲੈ ਗਏ, ਉਹਨਾਂ ਨੇ ਲੱਖਾਂ ਵੋਟਾਂ ਜਿਹੜੀਆਂ ਨੇ, ਹੁਣ ਬਿਹਾਰ ਵੀ ਮੁਸਲਮਾਨਾਂ ਦੀ ਇੱਕ ਸਾਈਜ਼ੇਬਲ 16-17% ਪਾਪੂਲੇਸ਼ਨ ਹੈ ਜੀ, ਉਹਨਾਂ ਨੇ ਇਹ ਕਹਿ ਕੇ ਹੁਣ ਕਿ ਕਿਸੇ ਤੇ ਕੋਈ ਆਬਜੈਕਸ਼ਨ ਲਾਤਾ, ਕਿਸੇ ਤੇ ਕੋਈ, ਔਰ ਜਿੰਨਾ ਸ਼ਾਰਟ ਟਾਈਮ ਹੈ ਕੁਝ ਹਫ਼ਤਿਆਂ ਦੇ ਵਿੱਚ ਉਹਦੀ ਇੰਪਰੂਵਮੈਂਟ, ਔਰ ਇਹੀ ਕੰਮ ਪੰਜਾਬ 'ਚ ਵੀ ਕਰ ਜਾਂਦੇ ਹੁਣ ਅਜੇ ਤਾਂ, ਕਿਉਂਕਿ ਜਿੱਥੇ ਜਿੱਥੇ ਚੋਣਾਂ ਹੋਣੀਆਂ ਸੀ ਉੱਥੇ ਪਹਿਲਾਂ ਉਹਨਾਂ ਨੇ ਜਾ ਕੇ ਬਿਹਾਰ ਕਾਬੂ ਕਰ ਲਿਆ। ਹੁਣ ਅਸਾਮ, ਬੰਗਾਲ, ਤਮਿਲਨਾਡੂ ਔਰ ਇੱਕ ਸਟੇਟ ਹੋਰ ਹੈ ਸ਼ਾਇਦ ਪੌਂਡੀਚੇਰੀ ਹੈ, ਉਹਦੇ 'ਚ ਵੋਟਾਂ ਪੈਣ ਜਾ ਰਹੀਆਂ ਨੇ। ਹੁਣ ਅਸਾਮ 'ਚ 40-42% ਪਾਪੂਲੇਸ਼ਨ ਮੁਸਲਮਾਨਾਂ ਦੀ ਸੀ, ਲੱਖਾਂ ਵੋਟਾਂ ਉਹਨਾਂ ਦੀਆਂ ਗਾਇਬ ਕਰਤੀਆਂ ਗਈਆਂ। ਬੰਗਾਲ, ਹੁਣ ਇਹ ਖਬਰ ਬੰਗਾਲ ਦੇ ਹਵਾਲੇ ਨਾਲ ਮਮਤਾ ਬੈਨਰਜੀ ਲੜੀ ਇਸ ਮੁੱਦੇ ਤੇ, ਸੁਪਰੀਮ ਕੋਰਟ ਤੱਕ ਗਈ, ਕਾੜਾ ਉਹਨੇ ਕੋਟ ਪਾ ਕੇ, ਕਿਉਂਕਿ ਵਕੀਲ ਹੈ, ਉਹ ਕੇਸ ਵੀ ਲੜਿਆ। ਪਰ ਗੱਲ ਤਾਂ ਜਿਵੇਂ ਅਸੀਂ ਕਿਹਾ ਵੀ ਜੁਡੀਸ਼ਰੀ 'ਚ ਇਹਨਾਂ ਦੇ ਬੰਦੇ ਬੈਠੇ ਹੋਏ ਨੇ, ਸੁਪਰੀਮ ਕੋਰਟ ਇਹਨਾਂ ਦਾ, ਚੀਫ ਇਲੈਕਸ਼ਨ ਕਮਿਸ਼ਨਰ ਇਹਨਾਂ ਦਾ, ਸਟੇਟਾਂ ਦੇ ਵਿੱਚ ਇਹਨਾਂ ਸੈਂਟਰ ਹਕੂਮਤ ਪੂਰੀ ਜਿਹੜੀ ਆ ਉਹ ਫੈਸਿਲੀਟੇਟ ਕਰ ਰਹੀ ਹੈ ਕਿ ਵੀ ਕੱਢੋ ਇਹਨਾਂ ਸਾਰਿਆਂ ਨੂੰ। ਮੁਸਲਮਾਨ ਇਕੱਲੇ ਮੁਸਲਮਾਨ ਨਹੀਂ, ਤੁਸੀਂ ਇਹ ਦੇਖੋਗੇ ਕਿ ਵੀ ਇਹਨਾਂ ਨੂੰ ਇਹ ਪਤਾ ਹੈ ਵੀ ਦਲਿਤ ਜਿਨ੍ਹਾਂ ਦੇ ਵਿੱਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸਿਸ, ਅਦਰ ਬੈਕਵਰਡ ਕਲਾਸਿਸ, ਇਹ ਵੀ ਵਕਤੀ ਤੌਰ ਤੇ ਤਾਂ ਇਹਨਾਂ ਨੂੰ ਨਾਲ ਲਾ ਲੈਂਦੇ ਰਹੇ ਨੇ, ਪਰ ਹੁਣ ਉਹਨਾਂ 'ਚ ਵੀ ਅਵੇਅਰਨੈਸ ਹੋ ਰਹੀ ਹੈ ਕਿ ਵੀ ਇਹ ਤਾਂ ਸਾਡਾ ਕਾਂਡ ਕਰਨ ਵਾਲੇ ਨੇ। ਉਹਨਾਂ ਨੇ ਕਿਹਾ ਇਹਨਾਂ ਨੂੰ ਵੀ ਡੀਫਰੈਂਚਾਈਜ਼ ਕਰੋ। ਹੁਣ ਜਿਹੜੀ ਖਬਰ ਮੇਨਲੀ ਅੱਜ ਦੀ ਜਿਹੜੀ ਹੈ ਬੰਗਾਲ ਦੇ ਹਵਾਲੇ ਨਾਲ, ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਡੀਫਰੈਂਚਾਈਜ਼ ਉਹਨਾਂ ਤੋਂ ਵੋਟ ਦਾ ਹੱਕ। ਹੈਡਲਾਈਨ ਹੈ, of 90 lakh voters excluded by SIR in West Bengal, 63% are Hindus, 34% are Muslims. ਹੁਣ ਮੁਸਲਿਮ ਜਿਹੜੇ ਨੇ ਉਹ 27% ਨੇ ਸਟੇਟ ਦੀ ਪਾਪੂਲੇਸ਼ਨ ਦਾ। 34% ਵੋਟਾਂ ਜਿਹੜੀਆਂ ਨੇ, ਜਿਹੜੀਆਂ ਕੱਟੀਆਂ ਗਈਆਂ, 90 ਲੱਖ ਵੋਟਾਂ, 9 ਮਿਲੀਅਨ, 1 ਕਰੋੜ ਅੰਦਾਜ਼ਨ ਜਿਹੜੀ ਆ ਉਹ ਵੈਸਟ ਬੰਗਾਲ 'ਚੋਂ ਵੋਟ ਹੀ ਖਤਮ ਕਰ ਦਿੱਤੀ ਗਈ। ਅੱਛਾ, ਫਿਰ ਲੱਗਦਾ ਕਿ ਅੱਛਾ ਜੇ 63% ਹਿੰਦੂ ਨੇ ਤਾਂ ਫਿਰ ਤਾਂ ਹਿੰਦੂਆਂ ਦਾ ਵੀ ਕੱਟੀਆਂ ਜਾ ਰਹੀਆਂ। ਤੇ ਜਦੋਂ ਤੁਸੀਂ ਡੀਟੇਲ ਦੇਖਦੇ ਹੋ ਕਿ ਵੀ ਉਹ ਵੀ ਹਿੰਦੂ ਉਹ ਨੇ ਜਿਹੜੇ ਵਿਚਾਰੇ ਸ਼ਡਿਊਲ ਟਰਾਈਬ, ਜਿਹੜੀ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੇ ਹੱਕ 'ਚ ਉਹਨਾਂ ਨੇ ਵੋਟਾਂ ਨਹੀਂ ਦੇਣੀਆਂ ਹੈ ਔਰ ਪਛੜੇ ਹੋਏ, ਉਹਨਾਂ ਨੇ ਕਿਹਾ ਵੀ ਇਹ ਜਦੋਂ ਇਹ ਦੇਖਦੇ ਹੋ ਕਿ ਵੀ ਇੰਨੇ % ਮੁਸਲਮਾਨਾਂ ਦੀਆਂ ਵੋਟਾਂ ਕੱਟ ਦਿੱਤੀਆਂ ਔਰ ਇਹ ਸਾਰੇ 'ਚ ਮਮਤਾ ਬੈਨਰਜੀ ਵਿਚਾਰੀ, ਉਹਨੇ ਸੁਪਰੀਮ ਕੋਰਟ ਤੱਕ, ਹੁਣ ਕੀ ਕਰ ਸਕਦੇ ਹੋ, ਪਾਵਰ ਉਹਨਾਂ ਦੇ ਕੋਲ ਹੈ। ਔਰ ਇਹ ਜਿਹੜੀ ਇਹਦਾ ਡਾਟਾ ਔਨ ਐਕਸਕਲੂਜਨਸ ਨਾਓ ਸ਼ੋ ਦੈਟ ਹਿੰਦੂਜ਼ ਫੇਸਡ ਹਾਈ ਡਿਲੀਸ਼ਨ ਰੇਟਸ ਇਨ ਸਰਟਨ ਬਾਰਡਰ ਕੰਸਟੀਚੁਐਂਸੀਜ਼, ਬਾਰਡਰ ਦੇ ਜਿਹੜੇ ਹਲਕੇ ਨੇ, ਵੇਅਰ ਦਾ ਮੈਜੋਰਿਟੀ ਆਫ ਇਲੈਕਟੋਰੇਟ ਆਰ ਮਟੂਆਜ਼, ਇਹ ਕੋਈ ਕਬੀਲਾ ਹੈਗਾ। These Matuas are a sect of Hindu Namsudaras, a Dalit community which migrated from Bangladesh in large numbers. ਹੁਣ ਉਹ ਵਿਚਾਰੇ ਹਿੰਦੂ ਨੇ, ਕਿਉਂਕਿ ਬੰਗਲਾਦੇਸ਼ 'ਚੋਂ ਵੀ ਪਰਸੀਕਿਊਸ਼ਨ ਦੇ ਡਰੋਂ ਵੀ ਹਿੰਦੂ ਆਉਂਦੇ ਨੇ, ਦੂਸਰੇ ਵੀ ਜੋਬਾਂ ਲਈ ਮੁਸਲਮਾਨ ਵੀ ਆਉਂਦੇ ਨੇ। ਹੁਣ ਉਹਨਾਂ ਨੂੰ ਵੀ ਉਹਨਾਂ ਨੇ ਬਾਹਰ, ਤੇ ਜਿਹੜੇ ਮੁਸਲਮਾਨ ਆਲਰੇਡੀ ਰਹਿਣ ਵਾਲੇ ਨੇ ਬੰਗਾਲ ਦੇ, ਜਿਹੜਾ ਸਦੀਆਂ ਤੋਂ ਜਿਨ੍ਹਾਂ ਦਾ ਘਰ ਹੈ, ਉਹ ਆਲਮੋਸਟ ਜਿਹੜਾ ਉਹਨਾਂ ਨੇ ਜਿਹੜਾ ਉਹ 34% ਮੁਸਲਮਾਨ ਵੋਟਰ ਗਾਇਬ ਕਰ ਦਿੱਤਾ ਹੈ। ਔਰ ਇਸ ਦਾ ਔਰ ਫਿਰ ਪੂਰੇ ਹਲਕਾ ਵਾਈਜ਼ ਡੀਟੇਲ ਦਿੱਤੀ ਹੋਈ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਹੁਣ 2 ਹਫ਼ਤੇ ਰਹਿ ਗਏ ਨੇ, ਵਿਦ ਜਸਟ 2 weeks left for polling to begin. The West Bengal electorate stands at 6.75 crore voters, significantly lower than 7.66 crore voters on the rolls before SIR began in October 2025. ਔਰ ਇਹ ਜਿਹੜਾ ਮਤਲਬ ਉਹਨਾਂ ਦੀ ਕਿੱਥੇ ਤਾਂ ਜਿਹੜਾ ਉਹ 8 ਕਰੋੜ ਦੇ ਨੇੜੇ ਤੇੜੇ ਸੀ, ਕਿੱਥੇ ਹੁਣ 6.5 ਕਰੋੜ 6.75 ਹੈ।
ਔਰ ਇਹੀ ਕੰਮ ਇਹਨਾਂ ਨੇ ਪੰਜਾਬ 'ਚ ਵੀ ਕਰਨਾ। ਤੁਸੀਂ ਦੇਖੋਗੇ ਕਿ ਵੀ ਇਹ ਜਿਹੜੇ ਯੂਪੀ ਬਿਹਾਰ ਦੇ ਆਏ ਹੋਏ ਭਈਏ ਨੇ, ਜਿਨ੍ਹਾਂ ਦੀਆਂ ਵੋਟਾਂ ਉੱਥੇ ਵੀ ਬਣੀਆਂ, ਉੱਥੇ ਵੀ ਉਹ ਪਾਉਂਦੇ ਨੇ, ਜੀ ਪੰਜਾਬ 'ਚ ਇਹਨਾਂ ਦੀਆਂ ਵੋਟਾਂ ਬਣਾਉਣਗੇ। ਔਰ ਜਿਹੜੇ ਸਿੱਖਾਂ ਦੀਆਂ ਵੋਟਾਂ ਨੇ, ਕਿਸੇ ਨੂੰ ਕਹਿ ਕੇ ਜੀ ਇਹ ਤਾਂ ਹੁਣ ਕੈਨੇਡਾ ਚਲੇ ਗਏ, ਅਮਰੀਕਾ ਚਲੇ ਗਏ, ਲੱਖਾਂ ਦੀ ਗਿਣਤੀ, ਪੰਜਾਬ ਦੀ ਆਬਾਦੀ 3 ਕਰੋੜ ਹੈ, ਔਰ ਇਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਵੀ ਡੀਫਰੈਂਚਾਈਜ਼ ਕਰਨਾ ਹੈ। ਔਰ ਜਿਹੜਾ ਉਹਨਾਂ ਦਾ ਦਾਅਵਾ ਹੈ ਕਿ 2027 'ਚ ਬੀਜੇਪੀ ਨੇ ਕਬਜ਼ਾ ਕਰਨਾ ਹੈ, ਉਹ ਇਸੇ ਹੀ ਇਹਨਾਂ ਦੀ ਸਕੀਮ ਦਾ ਹਿੱਸਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਗੁਰਦੇਵ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ ਵੀ, ਔਰ ਸੋਨਮਲ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਗੋਲਡੀ ਜੀ ਵੀ, ਔਰ ਮਲਿਕ ਉਮੈਰ ਜੀ ਵੀ ਪਾਕਿਸਤਾਨ ਤੋਂ ਸਾਨੂੰ ਦੇਖ ਰਹੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਨਹੀਂ, ਇਹ ਕਹਿੰਦੇ ਪਾਕਿਸਤਾਨ, ਖਾਲਿਸਤਾਨ, ਈਰਾਨ, ਆਈ ਥਿੰਕ ਆਈ ਵਰਡ ਕੀ ਕਹਿਣਾ ਚਾਹੁੰਦੇ ਨੇ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਲਵ ਯੂਜ਼, ਅੱਛਾ ਇਹ ਪਾਕਿਸਤਾਨ ਤੋਂ ਦੇਖ ਰਹੇ ਨੇ। ਔਰ ਫਿਰ ਇਸੇ ਤਰ੍ਹਾਂ ਸ਼ਿੰਦਾ ਗਿੱਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਡਿਜੀਟਲ ਉੰਤਰਾ ਜੀ ਵੀ, ਇਹ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਇਹ ਵੀ ਸਾਨੂੰ ਪਾਕਿਸਤਾਨ ਤੋਂ ਦੇਖ ਰਹੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਦਰਸ਼ਨ ਸਿੰਘ ਬਰਾੜ ਜੀ ਵੀ, ਔਰ ਫਿਰ ਇਸੇ ਤਰ੍ਹਾਂ ਇਤਫਾਰ ਹੁਸੈਨ ਜੀ ਵੀ, ਗੋਡ ਬਲੈਸ ਯੂ ਡਾਕਟਰ ਸਾਹਿਬ, ਗ੍ਰੇਟ ਐਨਾਲਿਸਿਸ, ਬਹੁਤ ਸ਼ੁਕਰੀਆ ਭਾਈਜਾਨ। ਔਰ ਸ਼ਰਦਾ ਸਿੰਘ ਜੀ ਵੀ, ਔਰ ਅਮਰਜੀਤ ਸਾਨੀ ਜੀ ਵੀ, ਮੁਹੰਮਦ ਯਾਕੂਬ ਜੀ ਵੀ ਕਹਿੰਦੇ ਹਾਂਜੀ ਤੁਸੀਂ ਸਹੀ ਬੋਲ ਰਹੇ ਹੋ ਡਾਕਟਰ ਸਾਹਿਬ। ਐਂਡ ਫਿਰ ਕਹਿੰਦੇ ਨੇ ਫਿਰ ਇਸੇ ਤਰ੍ਹਾਂ ਜੂਨਸ ਜੀ ਵੀ ਜਿਹੜੇ ਨੇ ਉਹ ਸਾਨੂੰ ਸਲਾਮ ਵਾਲੇਕਮ ਕਹਿੰਦੇ, ਵਾਲੇਕਮ ਸਲਾਮ ਐਂਡ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਔਰ ਫਿਰ ਇਸ ਤਰ੍ਹਾਂ ਯਾਕੂਬ ਜੀ ਕਹਿੰਦੇ ਨੇ ਕਿ ਉਹ ਖੰਜਰ, ਅੱਛਾ ਨਹੀਂ, ਸਤਿੰਦਰ ਸਿੰਘ ਜਿਹੜੇ ਨੇ ਉਹ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਐਂਡ ਖਾਲਸਾ, ਵੈਰੀ ਗੁੱਡ ਵਾਹਿਗੁਰੂ ਸਰ। ਐਂਡ ਫਿਰ ਯਾਕੂਬ ਜੀ ਕਹਿੰਦੇ ਨੇ ਕਿ ਉਹ ਖੰਜਰ ਜੇ ਹੀ ਚਾਹਤਾ ਹੈ ਕਿ ਮਜਕਤ ਕਾਮਯਾਬ ਨਾ ਹੋ। ਔਰ ਫਿਰ ਜੂਨਸ ਜੀ ਕਹਿੰਦੇ ਨੇ ਕਿ डॉक्टर साहब एंड भैन जी अपने मौका मजरत मजबूत असाब की बात होते ही इतनी बड़ी मसले को टेबल पर कहने लाना बहुत बड़ी बात है। हाँ नो डाउट। हाँ जी। और इसी तरह फैज़न जड़े ने वो भी कहते हैं TV 84 सिर्फ खालिस्तान दी आवाज़ नहीं बल्कि सारी पंजाबियां दी आवाज़ है। और जिदे राई फिर कहते हैं कि जड़ी है इन्हां दा कहने दा मतलब है कि रब तुसां दी जड़ी होर रंग जड़ी मेहनत जड़ी है होर रंग लियावे। और कहते बेल्जियम देख रहे ने। सलाम एंड सत श्री अकाल। सलाम सत श्री अकाल, बहुत शुक्रिया नवाजिश दे लई। हाँ जी। मोहम्मद जुनस जी कहते हैं कि डॉक्टर साहब एंड भैन जी इजराइल पूरे दुनिया की नज़र में कहते गिर चुका है। और मोदी ये दोनों जड़े ने दोस्त ने दोनों कहते कोई नस्ल है हाँ जी नाजियां दी। और फिर इसी तरह साडे कोल ने जड़े मोहम्मद याकूब जी कहते हैं कि सही जो अच्छा उन्होंने आपस में लगे ने। और फिर कहते बेशक हमारी दुनिया में वो ही छोटा सा कहते खंजीर सारे फसाद की जड़ है। और फिर इसी तरह कहते हैं कि एग्री विद डॉक्टर साहब। और कहते ने लाहौर से जड़ा कहते बिलाल अहमद है वो नहीं आ रहा। रब कहते ने खैर करे। होपफुली चढ़दी कला च होणगे, कई बार बिजी भी हुंदे ने। और इसी तरह फैशन जड़े ने वो कहते ने कोई नहीं मैं हैगा लाहौर तो लाहौर दी हाज़री लग रही है। हाँ लाहौर दी हाज़री लग रही है। और मोहम्मद जुनस जी कहते डॉक्टर साहब भैन जी पाकिस्तान में होने वाले पीस थैंक जड़े कामयाब होगा क्योंकि पाकिस्तान की नीयत जड़े है कहती है सच्ची सुच्ची है। आमीन। हाँ जी। फिर इसी तरह साडी कोल हाँ जी फैशन जड़े ने लाहौर तो देख रहे हैं गल ते कहते फिर है ना हाज़री कहते लवानी चाहिदी है। फिर इसी तरह साडे कोल मोहम्मद जुनस जी कहते हैं डॉक्टर साहब भैन जी सारे भारत जड़े हिंदू है RS का नियत कहने वाले नहीं बहुत अच्छे लोग भी हैं जो अमन की बात करते हैं। पर ਜਿਹੜੀ ਉਹਨਾਂ ਦੀ ਨੇਸ਼ਨ ਦੀ ਪਾਲਿਸੀ ਤਾਂ ਜਿਹੜੀ ਆ ਉਹ ਕੰਫਰਟੇਸ਼ਨ ਦੀ ਔਰ ਪਾਕਿਸਤਾਨ ਨੂੰ ਮਿਟਾਉਣ ਦੀ ਹੈ। ਬਿਲਕੁਲ। ਫਿਰ ਸਾਡੇ ਕੋਲ ਹੈਗੇ ਨੇ ਅੱਛਾ ਜੀ ਨੀਅਬ ਬੱਟ ਜੀ ਜਿਹੜੇ ਨੇ ਪਾਕਿਸਤਾਨ ਜ਼ਿੰਦਾਬਾਦ ਕਹਿੰਦੇ ਖਾਲਸਾ ਜ਼ਿੰਦਾਬਾਦ
ਸਰਦਾਰ ਸਾਹਿਬ ਲਵ ਯੂ ਕਹਿੰਦੇ ਨੇ ਤੁਹਾਨੂੰ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਇਹ ਆਪਸ ਵਿੱਚ ਲੱਗੇ ਨੇ ਮੁਹੰਮਦ ਯੂਨਸ ਜੀ ਵੀ ਔਰ ਮੁਹੰਮਦ ਜਾਕੂਬ ਜੀ ਵੀ, ਇਹਨਾਂ ਦੀ ਆਪਸ ਵਿੱਚ ਚੈਟਿੰਗ ਚੱਲ ਰਹੀ ਹੈ। ਔਰ ਫਿਰ ਸਾਡੇ ਕੋਲ ਐਮ ਜਿਹੜੇ ਹਮਦ ਜਿਹੜੇ ਇਹ ਵੀ ਤੁਹਾਨੂੰ ਪਿਆਰ ਕਰਦੇ ਨੇ, ਕਹਿੰਦੇ ਲਵ ਯੂ ਡਾਕਟਰ ਸਾਹਿਬ ਐਂਡ ਬਹੁਤ ਸ਼ੁਕਰੀਆ ਹਮਾਲ ਜੀ। ਹਾਂਜੀ, ਫਿਰ ਮੁਹੰਮਦ ਜਿਹੜੇ ਨੇ ਉਹ ਵੀ ਕਹਿ ਰਹੇ ਨੇ ਸਾਨੂੰ ਕਿ ਖਾਲਿਸਤਾਨ ਟੀਵੀ ਚੈਨਲ ਸ਼ੁੱਡ ਬੀ ਸਟਾਰਟਡ ਫॉर ਖਾਲਿਸਤਾਨ ਮੈਟਰ। ਦੇਖੋ ਟੀਵੀ 84 ਬੇਸਿਕਲੀ ਖਾਲਿਸਤਾਨ ਦੇ ਕਾਜ਼ ਨੂੰ ਸਮਰਪਿਤ ਚੈਨਲ ਹੈ ਔਰ 24 ਆਵਰ ਚੈਨਲ ਹੈ। ਤੁਸੀਂ ਹੋਰ ਵੀ ਫੀਚਰ ਪ੍ਰੋਗਰਾਮ ਇਹਦੀ ਐਪ ਡਾਊਨਲੋਡ ਕਰਕੇ ਦੇਖ ਸਕਦੇ ਹੋ। ਬਿਲਕੁਲ। ਔਰ ਇਸੇ ਤਰ੍ਹਾਂ ਆਪਾਂ ਟੀਵੀ 84 USA ਦੇ ਥੱਲੇ ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ, ਉਹ ਵੀ ਆਪਾਂ ਦੇਖਦੇ ਹਾਂ, ਇੰਟਰਟੇਨ ਕਰਨ ਜਾ ਰਹੇ ਹਾਂ। ਹਾਂਜੀ, ਸਾਡੇ ਕੋਲ ਇੰਦਰਜੀਤ ਸਿੰਘ ਸੰਧੂ ਜੀ ਵੀ ਖਾਲਸਾ ਜ਼ਿੰਦਾਬਾਦ ਔਰ ਫਤਿਹ ਵੀ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਕਾ ਖਾਲਸਾ ਵਾਹਿਗੁਰੂ ਜੀ। ਔਰ ਫਿਰ ਇਸ ਤਰ੍ਹਾਂ ਕਸ਼ਮੀਰ ਸਿੰਘ ਜੀ ਵੀ ਔਰ ਇਸ ਤਰ੍ਹਾਂ ਮਨਕੀਰਤ ਕੌਰ ਜੀ ਵੀ ਇਹ ਵੀ ਫਤਿਹ ਬੁਲਾਉਂਦੇ ਨੇ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਕੁਲਵਿੰਦਰ ਸਿੰਘ ਜੀ ਵੀ ਇਹ ਵੀ ਫਤਿਹ ਬੁਲਾਉਂਦੇ ਨੇ, ਮਿਸ਼ਰਾ ਸਿੰਘ ਜੀ ਵੀ ਔਰ ਇਸ ਤਰ੍ਹਾਂ ਹਰਮਨ ਪੰਨੂ ਜੀ ਵੀ, ਆਲ ਅਬਾਊਟ ਟਰੂਥ ਸਿੱਖਲ ਜੀ ਵੀ ਔਰ ਕੁਲਦੀਪ ਕੌਰ ਜੀ ਵੀ ਔਰ ਬਲਵਿੰਦਰ ਸਿੰਘ ਜੀ ਵੀ ਔਰ ਟੋਨੀ ਢੀਂਡਸਾ ਜੀ ਵੀ ਔਰ ਇਸੇ ਤਰ੍ਹਾਂ ਇਹ ਹੈਗੇ ਨੇ ਸਚੀਮਾ ਜੀ ਵੀ। ਇਹ ਕਹਿੰਦੇ ਨੇ ਡਾਕਟਰ ਸਾਹਿਬ always shed light on every aspect and well detailed information on each topic you cover every single time. I'm very pleased with your pure Punjabi coverage with good contents. Stay blessed. ਬਹੁਤ ਸ਼ੁਕਰੀਆ ਚੀਮਾ ਸਾਹਿਬ ਨਵਾਜ਼ਣ ਦੇ ਲਈ। ਔਰ ਬ੍ਰਹਮਲੀਨ ਬਿੰਦਰ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਰਾਜਵਿੰਦਰ ਕੌਰ ਜੀ ਵੀ, ਪਾਲ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਐਸ ਕੌਰ ਜੀ ਇਹ ਵੀ। ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਵੇਲੀ ਜੱਟੀ ਉਨ ਵੇਲੇ ਉਨੀ ਕਸੁੰਨ ਵੇਲੇ। ਇਟਸ ਵੈਰੀ ਇੰਟਰਸਟਿੰਗ। ਔਰ ਫਿਰ ਇਸ ਤਰ੍ਹਾਂ ਅਮਰ ਸਿੰਘ ਜਿਹੜੇ ਪੰਜਾਬ ਵਿੱਚ ਵੀ SIR ਸ਼ੁਰੂ ਹੋ ਚੁੱਕੀ ਹੈ, ਕੀ ਕਹਿੰਦੇ ਨੇ ਪਰੰਤੂ ਕੋਈ ਵੀ ਪੋਲੀਟੀਕਲ ਪਾਰਟੀ ਨਹੀਂ ਬੋਲ ਰਹੇ ਜੀ। ਇਹਨਾਂ ਨੇ ਕਾਫੀ ਵੱਡੀ ਗਿਣਤੀ 'ਚ ਜਿਹੜਾ ਡੀਫਰੈਂਚਾਈਜ਼ ਕਰਨਾ ਹੈ ਸਿੱਖਾਂ ਨੂੰ, ਬਈਆਂ ਦੀਆਂ ਵੋਟਾਂ ਬਣਾਉਣੀਆਂ ਨੇ। ਅੱਛਾ। ਤੇ ਸਿੱਖਾਂ ਨੂੰ ਘਰ ਖਾਲੀ ਦੇਖ ਕੇ ਨਾ ਕਹਿਣਾ ਜੀ ਇਹ ਤਾਂ ਬਾਹਰ ਰਹਿੰਦੇ ਨੇ ਬਾਹਰਲੇ ਮੁਲਕਾਂ 'ਚ, ਤਾਂ ਇਹਨਾਂ ਦੀ ਕੱਟੋ ਵੋਟ। ਜੀ ਡਾਕਟਰ ਸਾਹਿਬ ਹੁਣ ਆਪਾਂ ਆਪਣੇ ਵੀਰ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।